ਜਿਹੜੇ ਕਹਿੰਦੇ ਨੇ ਜੀ ਸਾਡੀ ਮਤਲਬ ਐਨਕ ਦਾ ਨੰਬਰ ਬਦਲੀ ਜਾਂਦਾ, ਕੋਈ ਕਹਿੰਦਾ ਜੀ ਸਾਡਾ ਵਿਜ਼ਨ ਕਲੀਅਰ ਨਹੀਂ ਹੋ ਰਿਹਾ, ਡਾਊਟ ਹੈ। ਹੁਣ ਜਿਵੇਂ ਜਿਹੜੇ ਲੋਕ ਮੈਨੂੰ ਜਾਣਦੇ ਆ, ਉਹ ਮੇਰਾ ਚਾਹੇ 20 ਸਾਲ ਪੁਰਾਣਾ ਵੀਡੀਓ ਕੱਢ ਲਿਓ, ਆਹੀ ਐਨਕ ਹੈ, ਕਦੇ ਨਹੀਂ ਬਦਲੀ, ਨਾ ਮੈਂ ਫਰੇਮ ਬਦਲਣਾ, ਐਨਕ ਮੇਰਾ ਨੰਬਰ ਹੀ ਨਹੀਂ ਬਦਲਦਾ। ਓਕੇ ਗੁੱਡ। ਇਹਦੇ ਵਿੱਚ ਪੈਂਦੀ ਹੈ ਸਪਤਾ ਅੰਮ੍ਰਿਤ ਲੋ। ਓਕੇ, ਇੱਕ ਗੋਲੀ ਹੈ ਸਪਤਾ ਅੰਮ੍ਰਿਤ ਲੋ, ਔਰ ਇੱਕ ਗੋਲੀ ਹੈ ਬ੍ਰਹਮੀ ਬਟੀ। ਇਹ ਗ੍ਰੰਥਿਕ ਯੋਗ ਨੇ, ਇਹ ਕੋਈ ਮੇਰੇ ਆਪਣੇ ਪਿਓ ਦੇ ਨਹੀਂ ਹੈਗੇ, ਇਹ ਸਾਡੇ ਉਸ ਪਿਓ ਦੇ ਦਿੱਤੇ ਹੋਏ ਜਿਹੜਾ ਉੱਪਰ ਬੈਠਾ। ਇਹ ਉਹ ਗ੍ਰੰਥਿਕ ਯੋਗ ਨੇ ਜਿਹੜੇ ਸਾਡੇ ਰਿਸ਼ੀ ਮੁਨੀ ਬਣਾ ਕੇ ਗਏ ਨੇ, ਗ੍ਰੰਥਾਂ 'ਚ ਲਿਖੇ ਪਏ ਨੇ ਜੀ। ਜਿਵੇਂ ਨਾ ਸਾਰੇ ਲੋਕ ਕਹਿ ਦਿੰਦੇ ਆ ਯਾਰ ਆਯੁਰਵੈਦਿਕ ਦੇ ਵੈਦ ਪਤਾ ਕਿਉਂ ਪਿੱਛੇ ਰਹਿ ਗਏ, ਆਪਦੇ ਫਾਰਮੂਲੇ ਨਹੀਂ ਦੱਸਦੇ। ਹਲੋ ਸੁਭਾਸ਼ ਗੋਇਲ ਸਭ ਤੋਂ ਅੱਗੇ ਕਿਉਂ ਨਿਕਲ ਗਿਆ, ਫਾਰਮੂਲੇ ਦੱਸਦੇ ਤਾਂ ਅੱਗੇ ਨਿਕਲ ਗਿਆ। ਉਹ ਦੱਸਿਆ ਕਰੋ ਜੇ ਤੁਹਾਡੇ ਕੋਲੇ ਕੁਝ ਹੈਗਾ, ਜਿਹਦੇ ਕੋਲੇ ਆਪਣਾ ਭੇਤ ਦਿਆ ਕਰੋ, ਰੌਲਾ ਪਾਇਆ ਕਰੋ। ਜਿਹਨੂੰ ਸਿਆਣੇ ਕਹਿ ਗਏ ਵੀ ਢਿੱਡ ਦੁਖਦਾ ਤਾਂ ਕੋਠੇ ਚੜ ਕੇ ਰੌਲਾ ਪਾਓ, ਕੋਈ ਤਾਂ ਆਊਗਾ ਦਵਾਈ ਦੱਸਣ, ਰੌਲਾ ਪਾਈ ਜਾਓ। ਤਾਂ ਇਹ ਜਿਹੜੀ ਇਹ ਚੀਜ਼ਾਂ ਪਾ ਕੇ ਇਹਨੂੰ ਬਣਦਾ ਇਹ ਬ੍ਰੇਨ ਅੰਮ੍ਰਿਤ। ਇਹਦੇ ਨਾਲ ਸਟ੍ਰੈਸ ਵੀ ਦੂਰ ਹੁੰਦਾ। ਔਰ ਇਹ ਦੋ ਤਰ੍ਹਾਂ ਦੀ ਜਿਹੜੀ ਮੈਂ ਗੋਲੀਆਂ ਦੇ ਨਾਂ ਲਏ ਨੇ, 250 ਗ੍ਰਾਮ ਇਹ ਪਾਊਡਰ ਮਿੱਤਰੋ ਡੱਬੇ 'ਚ, ਤੇ 120 ਗੋਲੀਆਂ ਸਪਤਾ ਅੰਮ੍ਰਿਤ ਲਓ, 120 ਗੋਲੀਆਂ ਬ੍ਰਹਮੀ ਬੱਟੀ, 120 ਲਓ ਮਿਕਸੀ 'ਚ ਪਾ ਦਿਓ, ਉਹਦੇ ਵਿੱਚ ਸਾਰਾ ਪਾਊਡਰ ਕੱਢ ਕੇ ਪਾ ਦਿਓ, ਉਹਨੂੰ ਦਿਓ ਗੇੜਾ, ਗ੍ਰਾਈਂਡ ਕਰ ਦਿਓ। ਗ੍ਰਾਈਂਡ ਕਰਕੇ ਦੁਬਾਰਾ ਇਹ ਡੱਬੇ 'ਚ ਭਰ ਕੇ ਰੱਖ ਲਓ। ਸਿਆਣੇ ਬੰਦੇ 1 ਚਮਚਾ ਰਾਤ ਨੂੰ ਦੁੱਧ ਨਾਲ ਲੈ ਲਓ, ਜੇ ਦੁੱਧ ਤੋਂ ਨਫ਼ਰਤ ਹੈ ਤਾਂ ਪਾਣੀ ਨਾਲ ਲੈ ਲਓ। ਬੱਚਿਆਂ ਨੂੰ ਅੱਧਾ ਚਮਚਾ ਡੇਲੀ ਸਵੇਰੇ ਨਾਸ਼ਤੇ ਤੋਂ ਬਾਅਦ ਦੇਣਾ ਸ਼ੁਰੂ ਕਰ ਦਿਓ। ਸਭ ਤੋਂ ਵੱਧ ਨੰਬਰ ਲੈ ਕੇ ਆਊ ਕਲਾਸ 'ਚ, ਸਭ ਤੋਂ ਮੈਮਰੀ ਸ਼ਾਰਪ ਰਹੂਗੀ ਉਹਦੀ। ਔਰ ਬੱਚਿਆਂ ਦੇ ਵਿੱਚ ਇਹਨੂੰ ਐ ਸਮਝ ਲਓ ਕਿ ਅਸੀਂ ਉਹਦੀ ਨੀਂਹ ਤਿਆਰ ਕਰਤੀ ਬੱਚੇ ਦੀ। ਇਹ ਸਟ੍ਰੈਸ ਦਾ ਸਭ ਤੋਂ ਬੈਸਟ ਟ੍ਰੀਟਮੈਂਟ ਹੈ ਮੈਡਮ। ਔਰ ਇਹ ਅਸੀਂ ਲੋਕਾਂ ਨੂੰ ਦਿੰਦੇ ਆ, ਸਾਨੂੰ ਬਹੁਤ ਛੇਤੀ ਲੋਕੀ ਆ ਕੇ ਇਹਦਾ ਰਿਜ਼ਲਟ ਦੱਸਦੇ ਨੇ। ਇੱਕ ਅਸੀਂ ਦਿੰਦੇ ਆ ਬ੍ਰੇਨ ਦੁਸ਼ਾਂਤਕ ਅਵਲੇ, ਜਿਨ੍ਹਾਂ ਨੂੰ ਮਾਈਗ੍ਰੇਨ ਦਾ ਦਰਦ, ਇਹ ਬਹੁਤ ਪ੍ਰੋਬਲਮ ਹੈ। ਮੈਂ ਬਾਹਰ ਬਹੁਤ ਸਾਰੇ ਲੋਕਾਂ ਨੂੰ ਦੇਖਿਆ, ਭਾਵੇਂ ਨਿਊਜ਼ੀਲੈਂਡ ਨੇ, ਆਸਟ੍ਰੇਲੀਆ ਨੇ, ਅਮਰੀਕਾ ਨੇ, ਕਿਸੇ ਵੀ ਕੰਟਰੀ ਦੇ ਵਿੱਚ ਨੇ, ਮੈਂ ਹਰ ਤੀਜੇ ਬੰਦੇ ਨੂੰ ਮੈਂ ਦੇਖਿਆ ਕਿ ਮਾਈਗ੍ਰੇਨ ਮਾਈਗ੍ਰੇਨ ਮਾਈਗ੍ਰੇਨ, ਇਵਨ ਇੰਡੀਆ 'ਚ ਵੀ। ਅੱਜ ਮੈਂ ਤੁਹਾਡੇ ਨਾਲ ਬ੍ਰੇਨ ਦੀ ਗੱਲ ਕਰੂੰਗਾ। ਮਾਈਗ੍ਰੇਨ ਵੀ ਇੱਕ ਬ੍ਰੇਨ ਦਾ ਦਰਦ ਹੈ। ਹੁੰਦਾ ਕੀ ਹੈ ਕਿ ਬੰਦੇ ਨੂੰ ਪੇਟ 'ਚ ਗੈਸ ਪੈਦਾ ਹੁੰਦੀ ਹੈ, ਗੈਸ ਪੈਦਾ ਹੁੰਦੀ ਹੈ, ਦਿਮਾਗ ਨੂੰ ਚੜ੍ਹਦੀ ਹੈ, ਫਿਰ ਉਹ ਇੱਕ ਪਾਸੋਂ ਇਹ ਫਟਦੀ ਹੈ ਦਿਮਾਗ ਨਾਲ। ਉਹ ਕਹਿੰਦਾ ਵੀ ਲਾਈਟਾਂ ਬੰਦ ਕਰ ਦੋ, ਪੜ੍ਹਦੇ ਕਰ ਦੋ, ਉਹਨੂੰ ਬੰਦਾ ਨਹੀਂ ਵਧੀਆ ਲੱਗਦਾ। ਜਦੋਂ ਫਿਰ ਉਲਟੀ ਆ ਜਾਂਦੀ ਹੈ, ਉਹਨੂੰ ਵੋਮਿਟਿੰਗ ਕਰ ਲੈਂਦਾ, ਫਿਰ ਉਹ ਚੈਨ ਨਾਲ ਥੋੜਾ ਜਿਹਾ ਉਹਨੂੰ ਆਰਾਮ ਮਿਲਦਾ ਹੈ। ਕਰਕੇ ਕਿਉਂ ਆਰਾਮ ਆ ਗਿਆ? ਕਿਉਂਕਿ ਗੈਸ ਰਿਲੀਜ਼ ਹੋ ਗਈ, ਗਲੇ 'ਚ ਹੋ ਗਈ, ਚਾਹੇ ਉਹ ਬੈਕ ਤੋਂ ਹੋ ਗਈ। ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਠੀਕ ਆ। ਉਹਨਾਂ ਵਾਸਤੇ ਸਭ ਤੋਂ ਵਧੀਆ ਹੈ ਬ੍ਰੇਨ ਦੁਸ਼ਾਂਤਕ ਅਵਲੇ ਆ। ਬ੍ਰੇਨ ਦਾ ਦੋਸ਼ ਅੰਤ, ਮਤਲਬ ਬ੍ਰੇਨ ਦੋਸ਼ ਅੰਤਕ, ਬ੍ਰੇਨ ਦੇ ਦੋਸ਼ਾਂ ਦਾ ਅੰਤ ਕਰਨਾ। ਸਾਰੇ ਦੋਸ਼ ਇਹ ਗ੍ਰੰਥਿਕ ਯੋਗ ਨੇ, ਕੋਈ ਆਪਣੇ ਨਹੀਂ, ਮੈਂ ਤੇ ਬਣਾਏ ਨੇ ਸਿਰਫ ਆਪਣੀ ਤਸੱਲੀ ਨਾਲ। ਹੁਣ ਤੁਸੀਂ ਇਹਦਾ ਫਾਰਮੂਲਾ ਵੀ ਦੱਸੋਗੇ? ਹੁਣ ਦੇਖੋ ਇਹਦੇ ਵਿੱਚ ਪਾਇਆ ਕੀ ਹੈ, ਦੇਖੋ ਧਨੀਆ, ਫਿਰ ਇਹਦੇ ਵਿੱਚ ਹਰੜ ਬੜੀ, ਫਿਰ ਇਹਦੇ ਵਿੱਚ ਬੇਹੜਾ, ਆਮਲਾ, ਉਦੋਂ ਬਾਅਦ ਇਹਦੇ ਵਿੱਚ ਪਾਈ ਹੈ ਆਹੀ ਗੁਦੰਤੀ ਭਸਮ, ਇਹਦੇ ਵਿੱਚ ਵੀ ਪਈ ਹੋਈ ਹੈ, ਸ਼ਤਾਵਰ ਪਈ ਹੋਈ ਹੈ, ਮਧੂ ਸ਼ਹਿਦ 'ਚ ਬਣਦਾ ਹੈ। ਇਹ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਗੱਟ ਨੂੰ ਠੀਕ ਕਰਦੇ। ਦੱਸੋ ਇਹ 'ਚ ਕੋਈ ਸਿਰ ਦਰਦ ਦੀ ਗੋਲੀ ਤਾਂ ਨਹੀਂ, ਧਨੀਆ ਤੋਂ ਨਹੀਂ ਦੱਸਿਆ, ਉਹਨੇ ਤੁਹਾਡੇ ਪੇਟ ਨੂੰ ਸ਼ਾਂਤ ਕਰਨਾ, ਗਰਮੀ ਸ਼ਾਂਤ ਹੋਈ ਤੇ ਦਿਮਾਗ ਦਾ ਦਰਦ ਦੂਰ ਹੋ ਜਾਂਦਾ, ਬੰਦਾ ਚੈਨ ਦਾ ਸਾਹ ਲੈਂਦਾ। ਤੇ ਇਸ ਕਰਕੇ ਇਹ ਚੀਜ਼ਾਂ ਦਿੱਤੀਆਂ ਨੇ। ਇੱਕ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕੀੜਾ ਜੜੀ ਦਾ ਇਹ ਐਕਸਟ੍ਰੈਕਟ, ਇਹ ਨਾ ਜੀ ਲਿਕੁਇਡ ਹੈ, ਇਹਦਾ ਮਤਲਬ ਐ ਡ੍ਰੌਪ ਲੈਣਾ ਆਪਾਂ ਨੇ। ਇਹ ਜਿਵੇਂ ਹੁਣ ਅਸੀਂ ਬੋਤਲ ਵੀ ਬੜੀ ਸੋਹਣੀ ਲਾਈ ਹੈ, ਮੁੱਲ ਪੈਂਦਾ ਇਹਨਾਂ ਬੋਤਲ ਤੇ। ਇਹ ਦੇਖੋ ਇੰਨੀ ਵਧੀਆ ਚੀਜ਼ ਹੈ, ਬੜਾ ਲਿਕੁਇਡ ਵੀ ਐ ਹੋਊਗਾ ਜਿਵੇਂ ਬਹੁਤ ਹੀ ਗਾੜਾ, ਠੀਕ ਹੈ ਪੂਰਾ। ਜਿਵੇਂ ਨਾ ਲੋਕੀ ਮੈਨੂੰ ਆ ਕੇ ਕੰਪਲੇਂਟ ਕਰਦੇ ਨੇ ਵੀ ਗੋਲ ਸਾਹਿਬ ਸਵੇਰੇ ਉੱਠ ਤਾਂ ਜਾਂਦੇ ਆ, ਫਿਰ ਬਰਸ਼ ਕਰਕੇ ਫਿਰ ਪੈ ਜਾਂਦੇ ਆ। ਹਾਂ, ਉਹ ਨਾ એનર્ਜੀ ਜੀ ਨਹੀਂ ਆਉਂਦੀ। ਇਹ ਸਲੋ ਮਾਰਨਿੰਗਸ ਵਾਲੀ ਜਿਹੜੀ ਆਦਤ ਹੈ ਨਾ ਸਾਡੀ, ਇਹ ਖਰਾਬ ਹੋ ਗਈ ਹੈ। ਹਾਂ ਵੀ ਗੋਲ ਸਾਹਿਬ ਅਸੀਂ ਉੱਠ ਜਾਂਦੇ ਆ, ਯੋਗਾ ਵੀ ਕਰ ਲੈਂਦੇ ਆ, ਐਕਸਰਸਾਈਜ਼ ਵੀ, ਸੈਰ ਵੀ ਕਰੇ ਹੁੰਦੇ ਆ, ਉਦੋਂ ਫੇਰ ਸੌ ਜਾਂਦੇ ਆ। ਕਈ ਏਦਾਂ ਦੀਆਂ ਵੀ ਨੇ ਮੈਂ ਲੇਡੀਜ਼ ਦੇਖਿਆ ਨੇ ਕਿ ਸਾਡੀ ਉਮਰ 20 ਸਾਲ 30 ਸਾਲ ਹੈ, ਪਰ ਉਹ ਆਪਣੀਆਂ ਮੰਮੀਆਂ ਨਾਲੋਂ ਵੀ ਐ ਟੱਠੀਆਂ ਪਈਆਂ ਨੇ, ਹੈਨਾ। ਉਹ ਡਬਲ ਉਮਰ ਦੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਤੋਂ ਵੱਧ ਕੰਮ ਕਰਦੀਆਂ ਨੇ। ਤੇ ਇਹ ਚੀਜ਼ ਜਿਹੜੀ ਹੈ ਨਾ, ਇਹ ਅਸੀਂ ਦਿੱਤਾ ਕਿ ਇਹਦੀਆਂ 5 ਬੂੰਦਾਂ ਮੂੰਹ 'ਚ ਪਾਓ। ਬੋਡੀ 'ਚ ਵੀਰਜ ਦੀ ਕਮੀ ਹੈ, ਬਲੱਡ ਦੀ ਕਮਜ਼ੋਰੀ ਹੈ, ਹੱਡੀਆਂ ਵੀਕ ਨੇ, ਮਸਲਸ ਕਮਜ਼ੋਰ ਨੇ, ਨਸਾਂ ਕਮਜ਼ੋਰ ਨੇ। ਹੁਣ ਤੁਸੀਂ ਇਹ ਕਹੋਗੇ ਵੀ ਇਹ ਇੱਕ ਮਤਲਬ ਗਾਗਰ 'ਚ ਸਾਗਰ ਵਾਲੀ ਗੱਲ ਹੈ ਦਵਾਈ ਜਿਹੜੀ ਬਣੀ ਹੈ। ਕਿਉਂਕਿ ਕੀੜਾ ਜੜੀ ਬਾਰੇ ਤੁਸੀਂ ਸਰਚ ਕਰੋ, ਤੁਸੀਂ ਲਿਖੋ ਗੂਗਲ ਤੇ ਜਾ ਕੇ ਕੀੜਾ ਜੜੀ, ਫਿਰ ਪਿੱਛੇ ਲਿਖ ਦਿਓ ਪ੍ਰਾਈਸ, ਪ੍ਰੈਜ਼ੈਂਟ ਪ੍ਰਾਈਸ, ਉਹਦਾ 골ਡ ਨਾਲੋਂ ਮਹਿੰਗਾ ਪ੍ਰਾਈਸ ਹੈ ਜੀ। ਮਤਲਬ 80-90 ਲੱਖ ਰੁਪਏ ਕਿਲੋ ਦੀ ਆਈਟਮ ਹੈ ਜੀ। ਮਤਲਬ ਜਿਹੜੀ ਅਸੀਂ ਪਰਚੇਜ਼ ਕਰਦੇ, ਸਭ ਤੋਂ ਮਹਿੰਗੀ, ਸਭ ਤੋਂ ਨਾਮ ਕੀੜਾ ਕੀੜੇ ਵਰਗੀ ਹੁੰਦੀ ਹੈ ਜਿਹਦੀ ਸ਼ਕਲ ਦੇਖੋ, ਗੂਗਲ ਸਰਚ ਕਰੋ ਕੀੜੇ ਵਰਗੀ, ਇਹਦਾ ਮਤਲਬ ਕੀੜੇ ਦਾ ਵੀ ਮੁੱਲ ਹੈ। ਹਾਂ, ਮੁੱਲ ਹੀ ਕੀੜੇ ਦਾ।